तो क्या हाल है, ठीक हो? हाँ ठीक सब से ठीक है? अच्छा ठीक ते सनाओ है जी बीमारी आई दी है जी आंदे मैंने बड़ी भाषा नहीं दी बीमारी है ये वास्ते की एहतियात करते पे हो? यार करा नहीं करते घर रहते जबरदस्त बहुत अच्छा है क्योंकि इहदा ज्यादा जेहड़ा हमला वो बजुर्गों ते है उन्होंने फेफड़े कमजोर होंगे ने ते ज्यादा हमला बजुर्गों ते इन्हां दे ते ए तुसीं बहुत अच्छा करदे हो जेहड़े घर रहंदे हो। अच्छा ते सर दसो कि अपना तारफ का हूं कि अपना थोड़ा नाम की है? मेरा नाम रहम अली। रहम अली ते बुजुर्ग थोड़ा की नाम है? फजर अली ते तुसीं दोए भाई हो? अच्छा तुसीं बड्डे हो ते वाला साहब दा की नाम है? सरदार खान। सरदार खान कह रहा थोड़ा पिंड है ਇਹਦਾ ਕੀ ਨਾਮ ਹੈ? हरीपुर सुपाल ਇਹ ਜਿਹੜਾ ਪਿੰਡ ਹੈ ਮੌਜੂਦਾ सुपाल। ਅੱਛਾ ਐਸਪਾਲ ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ? तहसील जरूर ਸੂ ਤੇ ਜ਼ਿਲ੍ਹਾ सियालकोट। ਤੇ ਬਿਲਕੁਲ ਜਿਹੜਾ ਥੋੜਾ ਪੁਰਾਣਾ ਪਿਛਲਾ ਪਿੰਡ ਸੀ ਜਿਹੜਾ ਰਿਆਸਤ ਚ ਜਿਸ ਤੁਸੀਂ ਆਏ ਹੋ ਉਦੋਂ ਪਾਕਿਸਤਾਨ ਇੰਡੀਆ ਬਣ ਗਿਆ ਉਹਦਾ ਕੀ ਨਾਮ ਹੈ? हरीपुर। ਹਰੀਪੁਰ। ਤੁਹਾਡੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਇੰਡੀਆ ਬਣਿਆ? 15 साल 15 ਸਾਲ ਮਾਸ਼ਾਅੱਲਾ। ਤੇ ਤੁਹਾਡੀ ਬਜ਼ੁਰਗੋ ਕਿੰਨੀ ਉਮਰ ਹੈ? मेरी छोटी चार पाँच चौथे साल में ना छोटा ਅੱਛਾ ਅੱਛਾ ਤੇ ਤੁਹਾਨੂੰ ਹੋਸ਼ ਹੈ ਉਸ ਵਕਤ? आज गल ਅੱਛਾ अपने के दस रुपए ਤੁਹਾਡਾ ਜਿਹੜਾ ਪਿੰਡ ਆ ਉਹ ਤਕਰੀਬਨ ਉਹਦੀ ਆਬਾਦੀ ਉਸ ਟਾਈਮ ਕਿੰਨੀ ਕੁ ਸੀ ਆਬਾਦੀ? बादी को 20 साल 20 ਘਰ ਤੇ ਇਹ ਤਕਰੀਬਨ ਕਿੱਥੇ ਕੁ ਜੀ ਵਾਕਿਆ ਹੈ? जम्मू लैंदे है अच्छा चौगिया ने बिशकार जम्मू शहर के नजदीक है जम्मू 4 मील लैंदे है 4 मील लैंदे। अच्छा तो जम्मू शहर तुसीं देखिया ना? हैं जम्मू शहर देखिया तुसीं? देखे ते सानूं जरा दसो कि उस वक्त तुहानूं किस तरह पता लगा ये तुहाडे बुजुर्गां नूं कि एक पाकिस्तान बन गया एक इंडिया बन गया? वो जैसे चढ़ गए हैं अच्छा आज सुनते हैं गल्लां जेह्ड़ी उधर थाने च बड़ा लागे दुनिया जाती ही ना तू ऐसी भी डैडी सुनाती ही जेह्ड़ी जो निकल था मुझे जो जैसे जाते हैं ग्रोह बन के अच्छा जेह्ड़े उधर पिंड साढ़े लागे हाँ उन्होंने खुशबूआं भी ताने बाग लगती से लोग नस के जाते हैं सारे पिंडों में अच्छा क्यों उधर बार्डर नेड़े सी अच्छा वैसे इधर बार्डर नेड़े सी इधर हाँ उधर ना चपराड़ा नूं नेड़े सी चपराड़ा वाली साइड पे उधर में लगे इधर कितने हम होना अच्छा एक्चुअली 26 मील है 26 मील किलोमीटर 26 मील है इत्थों जम्मू शहर हाँ पिंड भी साढ़ा इन्ना गै जम्मू भी इन्ना जम्मू शहर वैसे है जम्मू है साढ़ा पिंड ठीक हो गया ते जो तुसीं फिर उधरों फैसला किया इधर आउण दा ਤੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਉਠਾਣੀਆਂ ਪਈਆਂ ਤੁਸੀਂ ਦੱਸੋ ਸਾਨੂੰ ਕਿ ਇੱਥੇ ਤੱਕ ਤੁਸੀਂ ਕਿੱਥੇ ਤੁਸੀਂ ਬੈਠੇ ਹੋ ਤੁਸੀਂ ਇੱਥੇ ਕਿਸ ਤਰ੍ਹਾਂ ਪਹੁੰਚੇ ਇੱਥੇ? ਇੱਥੇ ਪਹੁੰਚ ਗਏ ਥਾਣੇ ਚ ਬਰਾੜ ਨੂੰ ਨਿਕਲੇ ਆ ਚਪਰਾੜ ਵਾਲੀ ਸਾਈਡ ਨੂੰ? ਅੱਛਾ ਉੱਥੋਂ ਪਿੰਡ ਸਾਡਾ 3-4 ਮੀਲ ਹੈ ਅੱਛਾ ਪਿਛਲਾ ਅੱਛਾ ਉਧਰ ਨੂੰ ਨਿਕਲੇ ਆ ਇਸੇ ਬਾਅਦ ਸਾਡੇ ਮਾਸੀ ਇੱਕ ਚਕਰੌੜੀ ਸੀ ਅੱਛਾ ਇੱਕ ਨਕਨਾਲ ਸੀ ਅੱਛਾ ਇਹਨਾਂ ਦੇ ਆਸਰੇ ਇੱਥੇ ਆ ਗਏ ਠੀਕ ਹੈ 2-3 ਦਿਨ ਲਾ ਕੇ ਯਾਨੀ ਕਿ ਤੁਹਾਡੀ ਜਿਹੜੀ ਮਾਸੀ ਸਾਨੇ ਇਕੱਠੇ ਗਈ ਦੀਆਂ ਜਾਂ ਬਾਲ ਸਾਹਿਬ ਦੀ ਬਾਤ? बाल यार दी मत ਅੱਛਾ ਅੱਛਾ ਬਾਲ ਸਾਹਿਬ ਦੀ ਮਾਸੀ दो हैं ਇੱਥੇ ਬਈ ਦੀਆਂ ਸਕਰੋੜੀ ਇੱਕ ਨਾਲ ਠੀਕ ਹੈ ਉਹਨਾਂ ਦੇ ਆਸੇ ਤੇ ਤੁਸੀਂ ਇੱਥੇ ਆ ਗਏ ਹੋ। ਸਾਨੂੰ ਜ਼ਰਾ ਉਹ ਵਾਕਿਆ ਬਿਆਨ ਕਰੋ ਕਿ ਤੁਸੀਂ ਆਏ ਕਿਸ ਤਰ੍ਹਾਂ, ਉਹ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਔਰ ਕਿਸ ਤਰ੍ਹਾਂ ਇੱਥੇ ਪਹੁੰਚੇ? ਕੋਈ ਜੀ कोई छह सामान ਇਹ ਉੱਥੇ जी जाके छोटी छोटी ਦੋ ਜੀ ਨੇ ਸਾਡੀ ਬਾਰੀ ਛੜੀ ਅੱਛਾ ਉਹ ਵਾਕਿਆ ਬਿਆਨ ਕਰੋ। ਹੁਣ ਮੈਂ ਸਵਾਲ ਪੁੱਛਣਾ ਤੁਹਾਨੂੰ ਕਿ ਤੁਹਾਡਾ ਕੋਈ ਜੀਤ ਨਹੀਂ ਨੁਕਸਾਨ ਹੋਇਆ? ਹੋਇਆ ਦੱਸਿਆ ਆਇਆ ਮੇਰਾ ਬਾਰੀ ਛੜਿਆ सारा बड़े ਅੱਛਾ ਉਹ ਵਾਕਿਆ ਬਿਆਨ ਕਰੋ ਕਿਸ ਤਰ੍ਹਾਂ ਉਹ ਹੋਇਆ ਵਾਕਿਆ? ਉਹ ਜਸਾ ਆਇਆ ਜਾ ਕੇ ਆਵੇ ਕਿ ਤਵੀ ਦੇ ਕਿਨਾਰੇ ਤੇ ਅੱਛਾ ਦੋਏ ਸਾਂਝੂ ਦੋਏ ਸਾਂਝੂ ਦੋਏ ਭੈਣਾਂ ਵੀ ਇਕੱਠੀਆਂ ਉਹ ਪਿੰਡੋਂ ਨਿਕਲ ਕੇ ਤਵੀ ਜੋ ਲੰਘਦੇ ਆ ਗਏ ਅੱਛਾ ਮਗਰ ਦੌੜ ਕੇ ਗਏ ਹਿੰਦੂ ਉਹਨਾਂ ਇੱਕ ਨੇ ਲਾਤੇ ਦੋਨਾਂ ਦੀ ਇੱਕ ਲਾਤੇ ਬਾਰੀ ਛੜੀ ਇੱਕ ਬਾਂਹ ਬਾਰੀ ਛੜੀ ਅੱਛਾ ਉਹ ਤਾਈ ਸਾਰੀ ਉਹਦੀ ਭੈਣ ਨੂੰ ਫੜ ਕੇ ਲੈ ਗਏ ਅੱਛਾ ਫੜ ਕੇ ਲੈ ਕੇ ਪਿੰਡ ਉਹ ਉੱਥੇ ਪ੍ਰਫਰੇ ਜਦੋਂ ਦੂਜੇ ਦਿਨ ਆਏ ਨੇ ਉੱਥੇ ਸਿੱਖ ਅੱਛਾ ਉਹਨਾਂ ਆਖਿਆ ਜੀ ਜਨਮ ਕੀਤਾ ਨੂੰ ਮਾਰਨਾ ਚਾਹੀਦਾ ਇਹ ਸਾਰੇ ਦੇ ਇੱਕ ਬਾਂਹ ਬੜੀ ਇੱਕ ਲਾਤੇ ਉਹਨਾਂ ਤੇ ਤੌੜ ਕੱਢ ਦੋਵਾਂ ਦੀਆਂ? ਦੋਨਾਂ ਦੀ ਤੁਹਾਡਾ ਇੱਕ ਤਾਏ ਸਨ ਇਹ ਵਿਚਾਰਾ ਹੀ ਕੋਦਾ ਸਾਂਝੂ ਸੀ ਇੱਕ ਦਾ ਸਾਂਢੂ ਸੀ। ਆਪਣਾ ਹੀ ਆਪਣੇ ਵਿੱਚੋਂ ਗਏ ਜਿਹੜੀਆਂ ਨਾਲ ਬੀਬੀਆਂ ਸਨ? ਨਾ ਜਿਹੜੀਆਂ ਨਾਲ ਬੀਬੀਆਂ ਸਨ ਬੀਬੀਆਂ ਨੂੰ? ਬੀਬੀਆਂ ਫੜ ਕੇ ਲੈ ਗਏ ਅੱਛਾ ਫਿਰ ਫਿਰ ਸਿੱਖ ਦੇ ਕੰਮ ਛੱਡੀਆਂ ਇੱਕ ਪਿੰਡ ਸੀ ਸਾਡੇ ਇੱਧਰ ਕਾਲਵਾ ਪਿੰਡ ਸੀ ਨਾਮ ਕਾਲਮਾ ਠੀਕ ਹੈ ਕਾਲੋਂ ਦਾ ਉਹ ਸਿੱਖ ਲੈ ਕੇ ਫੜ ਕੇ ਉਹਨਾਂ ਚੌਥੇ ਦਿਨ ਆ ਕੇ ਬਾਡੂ ਪਰ ਬਣਾ ਕੇ ਉਹਨਾਂ ਇੱਧਰ ਵਾਪਸ ਭੇਜ ਛੜੀਆਂ। ਅੱਲਾਹ ਪਾਕ ਉਹਨਾਂ ਦਾ ਭਲਾ ਕਰੇ ਜੀ। सीख ਉਹਨਾਂ ਦਾ ਕੀ ਨਾਮ ਸੀ ਉਹ ਜਿਹੜੇ ਸਰਦਾਰ ਸਾਹਿਬਾਂ ਜਿਨ੍ਹਾਂ ਨੇ ਇੱਧਰ ਵਾਪਸ ਭੇਜੀਆਂ? ਸੱਦਾ ਆਖਦੇ ਹਾਂ ਉਹਨੂੰ ਕਿਹੜੇ ਕਿ ਸ਼ੌਰ ਸੀ ਜਾਂ ਇੱਕ ਜੱਟ ਸੀ ਉਹ ਜਮਾਨਾ ਤੇ ਯਾਰ ਜਮਾਨਾ ਮੱਠਾ ਸੀ ਕਿ ਬਾਰਡਰ ਦਾ ਨਹੀਂ ਵਿਚਾਰਤੀ ਨੇ ਮੇਰੀ ਬਾਰਡਰ ਕਿਸੇ ਨੂੰ ਪਤਾ ਨਹੀਂ ਕਿੱਥੇ ਜਾਣਾ। ਕਿੰਨੇ ਦਿਨਾਂ 'ਚ ਤੁਸੀਂ ਉੱਥੋਂ ਇੱਥੇ ਪਹੁੰਚੇ ਤਕਰੀਬਨ? ਇੱਥੇ ਆਈ ਚੌਥੇ ਦਿਨ ਭੱਜੇ 4 ਦਿਨ 'ਚ। तुर के आते हैं ना ਤੇ ਕਿੰਨੀਆਂ ਬੀਬੀਆਂ ਤੁਹਾਡੇ ਨਾਲ ਤੇ ਕਿੰਨੇ ਬੱਚੇ ਸਨ?
ਬੱਚੇ ਬੜੇ ਸੀ, ਕੋਈ ਖਾਨਦਾਨ ਸਾਰੇ ਨਿਕਲ ਗਿਆ ਸੀ, ਆਪੇ ਹੀ ਆਏ ਸੀ। ਉਹ ਦੱਸੋ ਚੱਕ ਪੇ ਸਾਡੀ ਮਾਂ ਸੀ, ਸਾਡੇ ਮਾਂ ਅੱਛਾ। ਅਸੀਂ ਛੋਟੇ ਛੋਟੇ ਭੈਣ ਭੈਣਾਂ ਭਰਾ ਸੀ ਸਾਰੇ। ਤੇ ਕਿੰਨੇ ਬੱਚੇ ਹੋ ਤੁਸੀਂ ਭੈਣਾਂ ਭਰਾ ਨਾਲ ਕਿੰਨੇ ਸੀ? ਅਸੀਂ 4 3 ਭੈਣਾਂ ਅੱਛਾ ਤੇ 2 ਭਰਾ। ਤੇ ਸਾਡਾ ਮਾਂ ਪਿਓ ਪੈਦਲ ਉੱਥੋਂ ਤੁਸੀਂ ਆਏ ਹੋ ਪੈਦਲ? ਪੈਦਲ ਆਏ, ਛੱਪਦੇ ਲੁਕਦੇ ਆਏਗਾ। ਤੇ ਰਸਤੇ 'ਚ ਖਾਣ ਪੀਣ ਦਾ ਜਿਹੜਾ ਨਿਜ਼ਾਮ ਭੁੱਖ ਤੇ ਬਾਕੀ ਲੱਗੀ ਨੇ ਭੁੱਖ ਲੱਗੀ ਦੀ ਰੋਟੀ ਦੀ ਅੱਛਾ ਅੱਛਾ। ਮਾਂ ਕੇ ਖਾਲੀ ਨਹੀਂ ਕਰੀ ਪਿੰਡੋਂ ਨਿਕਲਨੇ ਸਲੈਸ਼ੀਆਂ ਨੇ ਦੀਆਂ ਬੋਝੀਆਂ ਨੇ ਟੂ ਬਟਾ ਦੀ ਪੈਸਾ ਜਦੋਂ ਉੱਥੋਂ ਤੁਸੀਂ ਆਉਣ ਲੱਗੇ ਹੋ ਤੇ ਉਹਨਾਂ ਨੂੰ ਪਿੰਡਾਂ ਨੂੰ ਪਤਾ ਸੀ ਕਿ ਉਹਨੇ ਚੱਲੇ ਨੇ ਨਾ ਉਹ ਜਿਹੜੇ ਬਾਕੀ ਉੱਥੇ ਪਿੰਡ ਵਾਲੇ ਸਨ ਜਦੋਂ ਤੁਸੀਂ ਇੱਧਰ ਆਉਣ ਲੱਗੇ ਪੂਰਾ ਪਿੰਡ ਆ ਗਿਆ ਸੀ ਜਾਂ ਉੱਥੇ ਜਿਹੜੇ ਗੈਰ ਮੁਸਲਮਾਨ ਸਨ ਉੱਥੇ ਰਹਿ ਗਏ ਸਨ? ਪੂਰਾ ਘਰ ਨੂੰ ਉੱਥੇ ਸਾਰਾ ਮੁਸਲਮਾਨਾਂ ਦਾ ਘਰ? ਮੁਸਲਮਾਨ ਤੇ ਤਲਾਸ਼ੀ ਕਿੰਨੀ ਲਈ ਸੀ ਤੁਹਾਡੀ ਆਉਣ ਲੱਗੇ? ਹਿੰਦੂ ਲੈਂਦੇ ਹਨ ਉਹ ਜਿਹੜੇ ਮੌਲਵੀ ਜੈਸਾ ਪੈਂਦਾ ਸੀ। ਅੱਛਾ ਲੁੱਟਣ ਵਾਸਤੇ ਪੈਂਦੇ ਹਨ। ਬਿੱਲੂ ਐਂਦੀ ਸੰਭਾਲ ਆ ਮੇਰੇ ਬਿੱਲੇ ਤੂੰ ਉਹ ਕਿਹੜੇ ਸਿੱਧੇ ਲੋਕ ਹਨ ਬਸਕੂ ਵਾਲਾ ਆਏ ਨਾ ਪਰੇ ਉਹ ਕਰਕੇ ਦੇ ਸਭ ਲੋਕ ਕਰ ਲੈ। ਅੱਛਾ ਮਾਂ ਮੇਰੀ ਮਾਲ ਦਾ ਉਹ ਵੀ ਉਹਨਾਂ ਜਿਹੜੀ ਕੋ ਟੂਬ ਤੇ ਲਿਖੀ ਉਹ ਵੀ ਕਰ ਲੈ। ਅੱਛਾ ਹਾਂ ਤੇ ਕਹਿੰਦਾ ਮੈਨੂੰ ਪਤਾ ਉਹ ਸਕੂਲ ਵਗੈਰਾ ਜਾਣ ਦਾ ਵੀ ਮੌਕਾ ਮਿਲਿਆ ਤੁਹਾਨੂੰ? ਨਹੀਂ ਸਕੂਲ ਜਾਣ? ਸਾਡੇ ਸਕੂਲ ਹੈ ਜੀ। ਅੱਛਾ ਵਾਲ ਸਾਹਿਬ ਜਿਹੜੇ ਨੇ ਉਹ ਤੁਹਾਡਾ ਕੀ ਕੰਮ ਕਰਦੇ ਰਹੇ ਉਧਰ? ਕਹੋ ਨਾ ਜੀ ਵਾਲ ਸਾਹਿਬ ਜ਼ਿਮੀਂਦਾਰ ਆ ਗਏ ਜ਼ਮੀਨ ਨਹੀਂ ਆਪਣੀ ਆਪਣੀ ਜ਼ਮੀਨ ਅੱਛਾ ਕਿੰਨੀ ਜ਼ਮੀਨ ਸੀ ਤਕਰੀਬਨ? ਜਿਵੇਂ 50 ਕਿੱਲੇ ਹੈ। ਉਧਰ ਹਾਂ ਤੇ ਇਧਰੋਂ ਤੁਸੀਂ ਆਏ ਹੋ ਇੱਧਰ ਆ ਕੇ ਵੀ ਕੋਈ ਜ਼ਮੀਨ ਅਲਾਟ ਹੋਈ ਹੈ? ਇੱਧਰ ਕਿੰਨੀ ਅਲਾਟ ਹੋਈ ਹੈ? 7 ਕਿੱਲੇ 7 ਕਿੱਲੇ। ਇਹ ਉਹਦੀ ਨਿਸਬਤ ਬਹੁਤ ਥੋੜੀ ਹੈ। ਹਾਂ ਬੜੀ ਥੋੜੀ ਨਾਲ ਲੈਂਦੇ ਨੇ ਪੈਰੀ ਜ਼ਮੀਨ ਹੈ। ਉਹ ਜ਼ਮੀਨਾਂ ਸਾਰੀ ਪਾਣੀ ਲੱਗਦੇ ਹਨ ਮੁੰਜੀਆਂ ਉੱਧਰ ਹੁੰਦੀਆਂ ਸਾਨੂੰ ਪਾਣੀ ਐਸੇ ਕਦੋਂ ਮੁੰਜੀਆਂ ਹੁੰਦੀਆਂ ਸਾਨੂੰ ਪਾਣੀ ਮੁਕਤੀ ਤੋਂ ਦੱਸਣ ਗੱਲ ਕਰਕੇ ਤੂੰ ਕਿਹੜੀ ਫਿਲਮ ਬਣਾਣੀ ਹੈ ਜੀ? ਅਜੀ ਸਿੰਘ ਨੂੰ ਮਨਾ ਸੀ ਅਸੀਂ ਮੁਸਲਮਾਨ ਮਨਾ ਸੀ। ਅੱਛਾ ਸਾਨੂੰ ਪਾਣੀ ਫ੍ਰੀ 12 ਮਿਲੇ ਜਿੰਨਾ ਮਰਜ਼ੀ ਲੱਗੇ। ਜ਼ਬਰਦਸਤ। ਮੈਨੂੰ ਇਹ ਯਾਦ ਆਇਆ ਤੇ ਜਿਹੜਾ ਤੁਹਾਡੇ ਪਿੰਡ ਦਾ ਉਸ ਟਾਈਮ ਉਧਰ ਨੰਬਰਦਾਰ ਸੀ ਉਹਦਾ ਕੀ ਨਾਮ ਹੈ? ਰਾਤੀ ਰਾਸੀ। ਜ਼ਰਾ ਆਪਣੇ ਪਿੰਡ ਦਾ ਨਕਸ਼ਾ ਬਿਆਨ ਕਰੋ ਕਿ ਕਿਸ ਤਰ੍ਹਾਂ ਦਾ ਪਿੰਡ ਸੀ ਜ਼ਰਾ? ਐਸੇ ਨਾਲ ਲੰਮਾ ਨਹੀਂ ਜ਼ਰਾ ਐਸਾ ਦੱਸੋ ਕਿ ਉਹਦੇ ਸੱਜੇ ਖੱਬੇ ਕਿੱਧਰ ਨੂੰ ਕੋਈ ਨਹਿਰ ਸੀ, ਕਿੱਧਰ ਨੂੰ ਕੋਈ ਦਰਖਤ ਸੀ, ਕਿੱਧਰ ਨੂੰ ਕੋਈ ਇੱਧਰ ਬਾਗ ਸੀ ਦਵਾਨਾ ਦਾ ਲਹਿੰਦੇ ਵਾਲੇ ਪਾਸੇ? ਦੱਖਣ ਅੱਛਾ ਦਵਾਨਾ ਦਾ ਬਾਗ ਸੀ ਮਰਬੇ ਚ ਦਵਾਨਾ ਦਾ ਬਾਗ ਕਾਹਦਾ ਸੀ? ਅੰਬਾਂ ਦਾ। ਅੰਬਾਂ ਦਾ। ਨਾਲ ਕੂਲ ਬਗਦੀ ਸੀ ਨਾਲ ਨੂੰ ਪਿੰਡ ਚ ਜਿਹੜੀ ਪਾਣੀ ਦਿੰਦੀ ਸੀ ਸਾਨੂੰ ਸਪਲਾਈ ਕਰਦੀ। ਜਿਸ ਪਾਣੀ ਸਪਲਾਈ ਦਾ ਤਕਰੀਬਨ ਨਹਿਰ ਟੈਪ ਹੈ। ਅੱਛਾ ਉਹ ਐਦੋਂ ਭਾਰੂ ਹੁੰਦੀ ਹੈ ਤਾਂ ਪਾਣੀ ਲੈਂਦੀ ਉਹਦਾ ਪਤਾ ਨਹੀਂ। ਅੱਛਾ ਉਹ ਪੀਣ ਵਾਸਤੇ ਵੀ ਉਹੀ ਇਸਤੇਮਾਲ ਕਰਦੇ ਹੋ? ਹਾਂ ਪੀਣ ਵਾਸਤੇ? ਨਹੀਂ ਨਹੀਂ ਪੀਣ ਬਾਹਰ ਸੇ ਖੁੰਗਾ ਨਹੀਂ ਖੁੰਗਾ ਨਾ ਪਾਣੀ ਜਿਹੜੀਆਂ ਪਾਣੀਆਂ ਅੰਦਰ ਖਾਲੀ ਖੂਬ ਅੱਛਾ ਖੂਹ ਸਨ ਅੰਦਰ। ਅੰਦਰ ਵੀ ਖੂਬ ਅੰਦਰ ਵੀ ਖੂਬ। ਠੀਕ ਹੋ ਗਿਆ। ਤੇ ਸਾਨੂੰ ਜ਼ਰਾ ਦੱਸੋ ਕਿ ਉਸ ਟਾਈਮ ਜਿਹੜੇ ਸਾਰੇ ਪਿੰਡ ਦੇ ਉੱਥੋਂ ਆ ਗਏ ਨੇ ਉਹ ਸਾਰੇ ਇੱਥੇ ਹੀ ਬੈਠੇ ਨੇ ਜਾਂ ਕਿਤੇ ਬਾਕੀ ਨਿਕਲ ਬੁਖੜ ਗਏ? ਥਾਣੇ ਚ ਬੁਲਾ ਰਿਹਾ ਉਹ ਪਰਾਂ ਨੂੰ ਪਿੰਡੀ ਮਾਰਨੇ ਜੀ ਉੱਧਰ ਸਾਰੇ ਬੈਠੇ ਥਾਣੇ ਚ ਬੁਲਾ ਰਿਹਾ ਸੱਕੇ ਵੀ ਸਾਡੇ ਅੱਗੇ ਬਾਟੇ ਦੇ ਉੱਤੇ ਬਾਹਰ ਦੇ ਅਸੀਂ ਕੱਲਾ ਘਰ ਸਰਾਏ ਕੱਲਾ ਕੱਲਾ ਇੱਥੇ ਤੇ ਜਿਹੜੇ ਰਿਸ਼ਤੇ ਤੇ ਆਏ ਹਨ ਵੀ ਰਿਸ਼ਤੇਦਾਰੀ ਦੇ। ਅੱਛਾ ਅੱਛਾ ਉਹ ਕਹਿੰਦੇ ਵੇ ਕਦੇ ਗਏ ਤੇ ਕੁਝ ਇੱਧਰੋਂ ਜਿਹੜੇ ਲੋਕ ਗਏ ਸਨ ਉਹਨਾਂ ਨਾਲ ਵੀ ਤੁਹਾਡੀ ਰਸਤੇ 'ਚ ਮੁਲਾਕਾਤ ਹੋਈ ਹੈ ਕਦੇ? ਨਾ ਨਾ ਅਸੀਂ ਛਾਪ ਲੋ ਕੇ ਲੰਘਦੇ ਹਾਂ ਛੁਪਦੇ ਛੁਪਦੇ ਆਏ ਹੋ ਹੈ? ਨੇੜੇ ਲੰਘਿਆ ਤੇ ਮੁੰਜੀਆਂ ਬੜੀਆਂ ਮੁੰਜੀਆਂ ਛਾਪ ਜੀ ਮੈਂ ਉਹ ਲਾਗੇ ਲਾਗੇ ਨੇ ਬੰਦੇ ਤੇ ਬਹਿ ਗਏ ਹਾਂ ਲਾਗੇ ਤੇ ਫਿਰ 100 ਰੁਪਏ ਅੱਛਾ ਐਸੇ ਨਾ ਸਾਰੇ ਬਾਕੀ ਕੋਈ ਯਾਦ ਨਹੀਂ ਤੁਸੀਂ ਕਿ ਉਧਰ ਕੋਈ ਉਹਨਾਂ ਨੇ ਕੋਈ ਪੂਰਾ ਘਰ ਵੜ ਦਿੱਤਾ ਹੈ ਕੋਈ ਐਸਾ ਕੋਈ ਵਾਕਿਆ ਯਾਦ ਹੋਏ ਕੋਈ? ਨਹੀਂ ਬਾਕੀ ਯਾਦ ਸੀ ਸਾਡੇ ਪਿੰਡ ਇੱਕ ਟੋਭਾ ਸੀ ਅੱਛਾ ਉਹਨੂੰ ਆਮ ਜਿਹਾ ਕਤਲ ਕੀਤਾ ਉਹ ਠੇਕੇਦਾਰੀ ਕਰਦਾ ਸੀ ਉਹਨਾਂ ਦਿਨਾਂ 'ਚ ਮੇਰੀ ਉਹਦਾ ਨਾਂ ਸੀ ਰੇਸ਼ ਮੇਰੀ ਬੁੱਢੀ ਦੇ ਨਾਂ ਸੀ ਉਹ ਪਾਰਟੀ ਨੂੰ ਲੈ ਗਏ ਉਹਨੂੰ ਕਤਲ ਕਰ ਦਿੱਤਾ। ਅੱਛਾ ਤੇ ਤੁਹਾਡੀ ਜਿਹੜੀ ਸ਼ਾਦੀ ਹੈ ਉਹ ਇੱਧਰ ਆ ਕੇ ਫਿਰ ਹੋਈ ਨਾ ਵੱਡੀ? ਹੋਈ ਆ ਤੂੰ ਮਿਰਜ਼ਾ ਸਿਕੰਦਰ ਸੀ। ਅੱਛਾ ਅੱਛਾ ਸਿਕੰਦਰ ਮਿਰਜ਼ਾ ਦੀ ਹੁਕੂਮਤ ਸੀ। ਠੀਕ ਹੋ ਗਿਆ। ਤੁਹਾਡੀ ਜਦੋਂ ਸ਼ਾਦੀ ਹੋਈ ਤੁਹਾਡੀ ਉਮਰ ਕਿੰਨੀ ਸੀ ਤਕਰੀਬਨ ਉਦੋਂ? ਸਾਡੀ ਉਮਰ ਹੋਣੀ 25 ਸਾਲ। ਤੇਰੀ ਬੋਤੀ ਹੋਣੀ ਤੇ ਇਕੱਠੇ ਸ਼ਾਦੀ ਹੋਈ? ਹਾਂ ਇਕੱਠੀ ਸ਼ਾਦੀ ਹੋਈ ਫਿਰ ਇਕੱਠੇ ਹੀ? ਨਹੀਂ ਬਾਅਦ ਚ ਹੋਈ ਹੈ। ਮੇਰੀ ਤਾਂ ਹੋਈ ਹੈ ਮੈਂ ਤਾਂ ਜੜੀ ਹੈ। ਤੇ ਸਾਨੂੰ ਤਾਂ ਦੱਸੋ ਕਿ ਨੌਕਰੀ ਵਗੈਰਾ ਵੀ ਕੋਈ ਕੀਤੀ ਹੈ ਜਾਂ ਤੁਸੀਂ ਜ਼ਿਮੀਂਦਾਰੀ ਕੀਤਾ ਬਲਸਾ ਵਾਂਗਣਾ? ਜ਼ਿਮੀਦਾਰ ਅੱਛਾ ਤੇ ਆਪੇ ਜ਼ਿਮੀਦਾਰਾ ਕੀਤਾ ਉਹਨਾਂ ਕੋਲ ਆ ਹੈ। ਅੱਛਾ ਵੱਡਾ ਪੁੱਤਰ ਮੇਰਾ ਪੋਤਰੇ 2 3 4 4 ਇੱਕ 5 ਪੋਤਰੇ ਦੇ ਬੱਚੇ। ਆਪਣਾ ਪਿੰਡ ਆਪਣਾ ਜਿਹੜਾ ਉਹ ਪਿੰਡ ਆ ਕਦੇ ਯਾਦ ਆਇਆ? ਇਹਨੂੰ ਲੱਗਦਾ ਸਾਹਮਣੇ ਅੱਖਾਂ ਕੀ ਕਹਿੰਦਾ ਲੱਗਦਾ ਕਿ ਮਿਲ ਲੱਗਦਾ ਯਮਨ ਕੋਲ ਜਾਂਦਾ ਕਿਤੇ। ਤੇ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਇੱਥੋਂ ਭਰੇ ਉਹਨਾਂ ਦਾ ਨਾਮ ਲਵੋ ਕਿ ਕਿਹਦਾ ਕਿੰਨੇ ਪਿੰਡ ਯਾਦ? ਅੱਛਾ ਜੀ ਉਧਰ ਦੀ ਗੱਲ ਕਰ ਉਧਰ ਦਾ ਨਾਮ ਲਵੋ ਕੋਈ ਜਿਹੜੇ ਪਿੰਡ ਯਾਦ ਨੇ ਜਿਹਦਾ ਤੁਹਾਡੇ ਜ਼ਿਹਨ 'ਚ ਨਾਮ ਲਾਗੇ ਨਾਮ ਦਵੋ ਕਿ ਪਿੰਡ ਦਾ ਨਾਮ? ਡੰਗਾ ਲੋਰਾ ਸੋਹਣਾ ਸੋਹਣਾ ਕਾਲਵਾ ਅੱਗੇ ਛੱਡਿਆ ਦੂਜਾ ਪਿੰਡ ਸਾਡਾ ਮਨਾ ਸਾਡਾ ਜੀ ਕਰਵਾਲ ਕਰਵਾਲ ਇੱਥੇ ਇੱਕ ਫੌਜੀ ਰਹਿ ਗਿਆ
ਮੁਕਵਾਲ ਮੁਕਵਾਲ ਸੀ ਵਾਲ ਅੱਛਾ ਖਲਕਾ ਮੁਕਵਾਲ ਉੱਪਰਲਾ ਮੁਕਵਾਲ ਦੋ ਮੁਕਵਾਲ ਬਤਾਲ ਵੀ ਦੇਖਿਆ ਜੀ ਬਤਾਲ ਦੇਖਿਆ ਨਾ ਬਤਾ ਦਿਆ ਯਾਰ ਇਹ ਵਾਕਿਆ ਡੂਬਦੇ ਤੁਸੀਂ ਤਾਂ ਬਹੁਤ ਦੂਰ ਦੇ ਹੋ ਨਹੀਂ ਮੈਂ ਆਉਂਦਾ ਹੁੰਦਾ ਤੁਸੀਂ ਆਏ ਉਧਰੋਂ ਦੀ ਬੰਦੂ ਅਸੀਂ ਆਇਆ ਸਿਆਲਕੋਟ ਲੱਗਿਆਗਾ ਠੀਕ ਹੋ ਗਿਆ ਤੇ ਸਾਰੇ ਚਿਬਰਾਨ ਵੀ ਜਾਣਨਾ ਹਾਂ ਦੇਖਿਆ ਗਿਆ ਸੇ ਦੇਖਿਆ ਉਤੋਂ ਬਾਅਦ ਕਲਾਸ ਕੀਤੀ ਉੱਥੋਂ ਬਾਰਡਰ ਕਰਾ ਕੀਤੀ ਫਿਰ ਇੱਧਰ ਨੂੰ ਆਏ ਸਾਨੂੰ ਇਹਨਾਂ ਦਾ ਆ ਕੀ ਪਤਾ ਨਹੀਂ ਰਾਹ ਦੇ ਵਿੱਚ ਅਸੀਂ ਆਉਂਦੇ ਹਾਂ ਇੱਕ ਬੰਦਾ ਪਗੜੀ ਦਾ ਨਾਲ ਪਿਆ ਇਸ ਪਗੜੀ ਦਾ ਅੱਛਾ ਗਲਾਂ ਵਾਲੀ ਉਹਦਾ ਨਾਮ ਗੁਲਾਮ ਅਲੀ ਦੇ ਨਾਲ ਉਹਨੇ ਸਾਨੂੰ ਚੁੱਪ ਕੀਤਾ ਸਾਡੇ ਨਾਲ ਨਾਲ ਤੁਰ ਗਿਆ ਅੱਜ ਤੱਕ ਦੇ ਹੋਰੇ ਕੋ ਉਹ ਤੋਂ ਕੋਲ ਡਰਦੇ ਹਾਂ ਭਈ ਇਹਨੇ ਲੱਸੂ ਜਾ ਕੇ ਲੋਕ ਵੱਢ ਵੀ ਛੱਡ ਲਸੂ ਜਾ ਕੇ ਸੇਰ ਸੀ ਅਜੇ ਨੰਬਰ ਦੀ ਰਾਸੀ ਉਹ ਉੱਥੇ ਜਾ ਅਸੀਂ ਗਾਂ ਆਏ ਉੱਥੋਂ ਸਾਨਾ ਜਾ ਜਾ ਪਗਿਆੜੀ ਵਾਲਾ ਹਾਂ ਕੀ ਨਾਮ ਸੀ ਉਹਨਾਂ ਦਾ ਗਲਾਂ ਵਾਲੀ ਮਰ ਗਿਆ ਰਾਤ। ਅੱਛਾ ਫਿਰ ਮਾਰ ਗਿਆ ਵੱਡਾ ਸਿਆਣੀ ਬੰਦਾ ਬੜਾ ਨੇ ਸਾਨੂੰ ਫਿਰ ਜਫਾ ਚਾੜਿਆ ਉਹਨੇ ਫਿਰ ਆਣ ਕਹਿਣਾ ਸਾਨੂੰ ਵੀ ਆਖੇ ਰੋਟੀ ਖਾਣੀ ਲੱਦੇ ਖਾਈਏ ਵੀ ਸਾਨੂੰ ਮਾਰ ਨਹੀਂ ਸਕੀ ਕੋਈ ਹਾਂ ਕਿਉਂ ਆ ਸ਼ਹਿਰਪੁਰ ਸਿੱਧੇ ਰਾਤ ਇਹ ਹੈ ਨਾ ਬਿਲਕੁਲ ਲੋਕ ਉੱਥੇ ਆਈ ਜਗ੍ਹਾ ਇੱਕ ਸਾਫ਼ ਕੀਤੀ ਸ਼ਹਿਰਪੁਰ ਸਿੱਧੇ ਮਕਾਨ ਬੜਾ ਚੰਗਾ ਰਾਤੀ ਇੱਕ ਬੰਦੇ ਆਏ ਇੱਕ ਬੰਦਾ ਵੱਢ ਗਏ ਉੱਥੋਂ ਚਲੋ ਚਲੋ ਬਿਲਾ ਚਲੋ ਨਸੋ ਸਲਾਹ ਕੇ ਸਲਾਹ ਗਈ ਨਾ ਸਲਾਹ ਨੂੰ ਨਸੋ ਅੱਛਾ ਲਸੂ ਜਾ ਕਰ ਗਿਆ ਰਾਤ ਵੇ ਬਾਬਾ ਤੇਰਾ ਚਰਕਾਰ ਉਹ ਫਿਰ ਖੇਡਣ ਨਹੀਂ ਸਕਦਾ ਤੂੰ ਕੋਨੇ ਨੂੰ ਸੇਧ ਵੀ ਸਾਰੀ ਹਾਂਜੀ ਉਹ ਫਿਰ ਗੁਲਾਮ ਅਲੀ ਸਨ ਮਿਲ ਪਿਆ ਮੈਨੂੰ ਕਿਹਾ ਤੁਹਾਨੂੰ ਕਿੱਥੇ ਜਾਣਾ ਹੈ ਨਾ ਰਾਤ ਨੂੰ ਲੈ ਅੱਛਾ ਇਹ ਵਾਰ ਪਗਾਰੀ ਡੰਡਲ ਕਾਰ ਹੈ ਗਈ ਉਹਨਾਂ ਦੀ ਮੋਟਾ ਕੋਸ਼ ਪਗਾਰ ਅੱਛਾ ਮੋਟੇ ਕੋਸ਼ੀ ਸਾਨੂੰ ਆਵੇ ਸ਼ਾਨ ਨਹੀਂ ਕਿ ਜੇ ਹਮ ਕਰੇ ਖਾਣ ਨਹੀਂ ਕਦੇ ਖਾਦਾ ਹੀ ਨਹੀਂ ਹੋਣਾ ਨਾ ਉਹਦੇ ਮੋਟਾ ਕਿੱਥੇ ਕੰਮ ਉਹਨੂੰ ਖਾਣਾ ਹੁਣ ਜਾਸਤੀ ਨਹੀਂ ਖਾਦਾ ਇਹ ਰਾਜੀ ਹੈ ਅੱਛਾ ਅੱਛਾ ਅਸੀਂ ਖਾਈਏ ਅੱਛਾ ਤੇ ਡਰੀ ਉਹਨਾਂ ਕਿਹਾ ਨਹੀਂ ਯਾਰ ਡਰੋ ਨਹੀਂ ਉਹ ਜਿਹਨੇ ਨਹੀਂ ਹੁੰਦੇ ਸਾਨੂੰ ਮਿਲਣਾ ਹੁੰਦਾ ਰਿਹਾ ਇੱਥੇ ਆਖਣਾ ਉਹ ਟਾਈਮ ਯਾਦ ਜੇ ਮੈਂ ਯਾਦ ਆ ਯਾਰ ਭੁੱਲਦਾ ਹੀ ਨਹੀਂ ਕਿ ਅੱਲਾਹ ਸਾਰੀ ਜ਼ਿੰਦਗੀ ਸਾਡੇ ਪਿਓ ਕੋ ਵੱਡਾ ਸੀ ਠੀਕ ਹੈ ਅੱਲਾਹ ਪਾਕ ਉਹ ਨੂੰ ਵੀ ਸਾਨੂੰ ਚੰਦਾ ਚ ਉਹ ਵੀ ਸਾਨੂੰ ਇੱਥੇ ਛੱਡ ਗਿਆ ਅੱਛਾ ਅੰਦਰ ਬਾਜ਼ਾਰ ਵਾਲੇ ਲੋਕ ਅੱਗੇ ਭੁੱਖੇ ਤੇ ਸਲਾਹ ਲੱਗੇ ਭੁੱਖੇ ਸਾਨੂੰ ਭੁੱਖੀ ਆ ਠੀਕ ਹੈ ਠੀਕ ਸਾਨੂੰ ਕਿਸੇ ਨਹੀਂ ਚੱਲ ਜਾ ਉੱਧਰ ਕਦੇ ਕਿਸੇ ਦਾ ਕੋਠਾ ਸੋਚ ਉੱਥੇ ਰੋ ਨਾ ਕਰਨਾ ਆ ਮੇਰਾ ਕੰਮ ਕਰ ਰਿਹਾ ਹੈ ਸਾਡੇ ਕੋਲ ਯਾਰ ਹੁੰਦਾ ਨਿਕਲੋ ਬਾਹਰ ਆਹੋ ਉਹਨੇ ਤਾਂ ਕੋਈ ਸ਼ੀਸ਼ਾ ਯਾਦ ਹੈ ਇਹ ਕੋਠੀਆਂ ਨਹੀਂ ਯਾਦ ਹੈ ਸ਼ੀਸ਼ਾ ਯਾਦ ਹੈ ਵਾਲ ਸਾਹਿਬ ਜਿਹੜੇ ਨੇ ਉਹ ਕਿੰਨੀ ਦੇਰ ਤੱਕ ਜ਼ਿੰਦਾ ਰਹੇ ਨੇ ਇਧਰ ਆ ਕੇ 95 ਸਾਲ ਅੱਛਾ ਮਾਸ਼ਾਅੱਲਾ ਜੀ ਤੇ ਕਿਹੜੇ ਸਾਲ ਚ ਫੌਤ ਹੋਏ ਨੇ ਕੋਈ ਚੇਤਾ ਨਹੀਂ ਮੇਰੇ ਜੇ ਨਹੀਂ ਕੰਮ ਕਰਦਾ ਮੈਂ 90 ਦਾ ਨਾ ਪੜੀ ਨਾ 90 ਦਾ ਨਾ ਪੜੀ ਨਾ 30 ਨਾ 30 ਪਿਆ ਹੈ ਮੇਰੀ ਠੀਕ ਹੋ ਗਿਆ 1930 ਨਾ 30 ਪਿਆ ਹੈ ਮੇਰੀ 1930 ਰਤੀ ਮੈਂ ਤਾਂ 54 ਸਾਲਾਂ ਦਾ ਹੋਗਾ ਪਾ ਆ ਚੁੱਕ ਕੇ ਲੈਂਦਾ ਉਹਦੀ ਇਹ ਚੁੱਕਦਾ ਹੀ ਨਾ ਤੁਹਾਨੂੰ ਅੱਗੇ ਅੱਛਾ ਵਿੱਚ ਜਾਣ ਹੈ ਕਿ ਉਹਦੀ ਚੁੱਕ ਕੇ ਲੈਂਦਾ ਸੀ ਤੁਸੀਂ ਵੱਡੇ ਹੋ ਤੇ ਤੁਸੀਂ ਐਂ ਮੈਂ ਦੌੜਦਾ ਰਹਿੰਦਾ ਜੇ ਸਕੇ ਇਹ ਛੋਟੀ ਭੈਣ ਸੀ ਨਾ ਇੱਕ ਪਹਿਲਾ ਭਰਾ ਮਰ ਗਿਆ ਸਾਰੀ ਮਾਰੀ ਹੋਇਆ ਤੇ ਰਸਤੇ ਚ ਆਉਂਦਿਆਂ ਕੋਈ ਜਿਹੜੀ ਬਹੁਤ ਜ਼ਿਆਦਾ ਕੋਈ ਪਰੇਸ਼ਾਨੀ ਵਾਲਾ ਕੋਈ ਵਾਕਿਆ ਹੋਇਆ ਇੱਕ ਰਸਤੇ ਚ ਬੜਾ ਹੋਇਆ ਸੁਣਾਓ ਕੋਈ ਜਿਹੜੀ ਬੜੀ ਪਰੇਸ਼ਾਨੀ ਤੁਹਾਨੂੰ ਲੱਗੀ ਰਸਤੇ ਚ ਬੜੀ ਪਰੇਸ਼ਾਨੀ ਹੋਈ ਸਾਡੀ ਮਾਂ ਨੇ ਬਜਾਜ ਉੱਥੇ ਹੀ ਬਾਦੇ ਦਿੱਤੇ ਸਾਡੀ ਭੈਣ ਦੀ ਅੱਛਾ ਇਹਨੂੰ ਬੜੀ ਪਰੇਸ਼ਾਨੀ ਹੋਈ ਨਹੀਂ ਹੁੰਦੀ ਕੋਈ ਜਾਨ ਕੋਈ ਕਪੜਾ ਨਹੀਂ ਕੋਈ ਟਾਕੀ ਨਹੀਂ ਕੋਈ ਸਾਥੀ ਨਹੀਂ ਕੋਈ ਪਾਣੀ ਨਹੀਂ ਪਾਣੀ ਨਹੀਂ ਕੋਈ ਲੈਣੀ ਇਹ ਨਹੀਂ वो जो प्रयास हो गया उधर नहीं जरा बात ये तो चले वाला आदमी कहा आ जाओ एक पिंड है थाने वाला को आगे उसमें बटवाल फिर बड़ा बड़ा अंदर से पता नहीं दूंगा ही केदा ही मैं पिंड सारे छोटी छोटी हिंद होए बस सारे उसे इकट्ठे हुए कोई आके मेरा फलाना बाड़ी चला कोई आके फलाना रोने वाले रोना नहीं मैं पानी नहीं करना अजू ऐसे गल्ला भी नहीं हम बाहरों गोली दूर ले आ कर दे वो कर बड़े रहते तरसा के नाले मारਦੇ ਨੂੰ ਭੈਣ ਨਹੀਂ ਦੋ और ਜਿਹੜਾ ਤਹਿਸੀਲ ਜੰਮੂ ਸੀ ਸਾਡਾ ਅੱਛਾ ਉਹ ਨੰਬਰਦਾਰ ਸਾਡਾ ਰਾਸੀ ਅੱਛਾ ਰਾਸੀ ਲੰਬਰਦਾਰ ਸੀ ਤੇ ਤਹਿਸੀਲ ਜ਼ਿਲ੍ਹਾ ਤੁਹਾਡਾ ਜੰਮੂ ਸੀ ਜੰਮੂ ਤਹਿਸੀਲ ਵੀ ਜੰਮੂ ਜ਼ਿਲ੍ਹਾ ਵੀ ਜੰਮੂ ਅੱਛਾ ਜੰਮੂ ਵੀ ਦੇਖਿਆ ਬਾਬਾ ਦੇਖਿਆ ਸਤਵਾਰੀ ਵੀ ਹਰੀ ਸਿੰਘਰੀ ਦੇਖੀ ਹੈ ਅੱਛਾ ਮਾਸ਼ਾਅੱਲਾ ਜਿਹੜੀ ਸ਼ੌਣੀ ਸੀ ਠੀਕ ਹੋ ਗਿਆ ਇਹ ਸਭ ਕੁਝ ਮੈਂ ਦੇਖਿਆ ਠੀਕ ਹੋ ਗਿਆ ਬਜ਼ੁਰਗੋ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਬੜਾ ਤੁਹਾਡੀ ਦਾਸਤਾਨ ਸੁਣ ਕੇ ਸਾਨੂੰ ਵਿੱਚ ਅਸੀਂ ਦੁਖੀ ਵੀ ਹੋ ਗਏ ਤੇ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਤੁਸੀਂ ਸਾਡੇ ਕੋਲ ਬੈਠੇ ਹੋ ਇੱਕ ਆਜ਼ਾਦ ਮੁਲਕ ਚ ਤੁਸੀਂ ਇਸ ਟਾਈਮ ਜ਼ਿੰਦਗੀ ਗੁਜ਼ਾਰ ਰਹੇ ਹੋ ਤੇ ਖੁਸ਼ੋ-ਖਰਮ ਜ਼ਿੰਦਗੀ ਗੁਜ਼ਾਰ ਰਹੇ ਹੋ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਜਿਹੜੇ ਤਲਖਤ ਜਜ਼ਬਾਤ ਨੇ ਜਾਂ ਜਿਹੜੀਆਂ ਜ਼ਖਮ ਲੱਗੇ ਨੇ ਅਸੀਂ ਸਮਝ ਸਕਦੇ ਹਾਂ ਕਿ ਤੁਹਾਡੇ ਤੇ ਕੀ ਬੀਤੀ ਤੇ ਉਹ ਤੇ ਜ਼ਿੰਦਗੀ ਦੇ ਨਾਲ ਰਹਿਣਗੇ ਉਹ ਨਹੀਂ ਜਾਂਦੇ ਤੇ ਉਹਦਾ ਤੇ ਕੋਈ ਮਰਹਮ ਹੱਥਿਆ ਨਹੀਂ ਇੱਥੇ ਭਾਵੇਂ ਤੁਸੀਂ ਜੋ ਮਰਜ਼ੀ ਜਿੰਨੇ ਮਰਜ਼ੀ ਸਾਜ਼ਿਸ਼ਾਂ ਵਿੱਚ ਜ਼ਿੰਦਗੀ ਗੁਜ਼ਾਰੋ ਲੇਕਿਨ ਉਹ ਜਿਹੜੇ ਜ਼ਖਮ ਲੱਗੇ ਨੇ ਬੜਾ ਕਰਨਾ ਲਾਦ ਮਜ਼ਦੂਰੀ ਕਰਦੀ ਹੈ ਰੋਟੀ ਖਾਂਦੀ ਹੈ ਠੀਕ ਹੈ ਉਹਦਾ ਸ਼ੁਕਰੀ ਮਿਹਰਬਾਨੀ ਇਹ ਦੋਨੋਂ ਬੱਚੇ ਨੇ ਚੌਕੇ ਨੇ ਵੀ ਰੱਖੀ ਜੇ ਕਦੀ ਇਹਦੇ ਥੱਲੇ ਇਹਨਾਂ ਨੇ ਕੰਮ ਨਹੀਂ ਛੋਟੇ ਨੇ ਵੀ ਰੱਖੀ ਹੈ ਤੇ ਜਵਾਬ ਰੱਖਿਆ ਅੱਛਾ ਮੇਰੇ ਦੋ ਹੁਣ ਇੱਕ ਫੌਜ ਹੋ ਗਏ ਫੌਜ ਅੱਛਾ ਲਿਆ ਪਰਾਂ ਦੇ ਬੱਚੇ
ਪਰਲੇ ਘਰ ਅੱਲੇ ਘਰ ਅੱਛਾ ਤੇ ਵੱਡਾ ਮੁੰਡਾ ਮੇਰਾ ਹੈਗਾ ਇਹੋ ਮੁੰਡਾ ਮੇਰਾ ਉਹ ਮੁੰਡਾ ਦਾ ਚਿੱਟੀ ਦਾ ਨਹੀਂ ਉਹ ਬਾਅਦ ਨਹੀਂ ਆਉਂਦੀ ਉੱਥੇ ਨਿਕਲਦਾ ਫਿਰ ਅੱਛਾ ਨਹੀਂ ਬਸ਼ਰਾ ਤੁਹਾਡੀ ਜਿਹੜੀ ਜਿੰਨੀ ਉਮਰ ਨਹੀਂ ਦੱਸਦੇ ਪਿਓ ਤੇ ਇਹਦੇ ਮੁਤਾਬਕ ਅੱਲਾਹ ਪਾਕ ਦਾ ਬੜਾ ਤੁਹਾਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਸਾਨੂੰ ਵੀ ਕਿ ਤੁਹਾਡੀ ਫਿਰ ਵੀ ਸਿਹਤ ਜਿਹੜੀ ਹੈ ਇਸ ਉਮਰ 'ਚ ਬੜੀ ਉਹਦੀ ਮਿਹਰਬਾਨੀ ਪੈਲੀਆਂ ਨੇ ਜਿਹੜੇ 60 ਸਾਲ ਦੇ ਵਿੱਚ ਲੋਕ ਉੱਠ ਨਹੀਂ ਸਕਦੇ ਇਸ ਟਾਈਮ ਮੈਂ ਚਾਲੀ ਦੇਖਣਾ ਪੰਜਾਹ ਕਿਤੇ ਪਹਿਲੀ ਬਾਹਰ ਆਈਏ ਗਲੀਆਂ ਠੇਕੇ ਠੁਕੇ ਲੰਦੇ ਤੇ ਫੇਰਾ ਮਾਰਨਾ ਹੁੰਦਾ ਜੀ ਮਾਸ਼ਾਅੱਲਾ। ਸਾਰੀ ਕਿਤੇ ਮਜੇ ਮਜੇ ਮੋਰੀ ਪਈ ਫੇਰਾ ਮਾਰਿਆ ਹੁੰਦਾ ਤੇ ਇਨਸ਼ਾਅੱਲਾ ਜ਼ਿੰਦਗੀ ਦੀ ਤੇ ਅੱਲਾਹ ਪਾਕ ਨੂੰ ਮਨਜ਼ੂਰ ਹੈ ਤੇ ਅਸੀਂ ਇਨਸ਼ਾਅੱਲਾ ਦੁਬਾਰਾ ਵੀ ਤੁਹਾਡੇ ਕੋਲ ਆਵਾਂਗੇ ਦੁਬਾਰਾ ਵੀ ਚੱਕਰ ਲਾਵਾਂਗੇ ਬਾਲ ਸਾਹਿਬ ਨੂੰ ਨਾਲ ਲੈ ਕੇ ਆਵਾਂਗਾ ਮੈਂ ਤੇ ਉਹਨਾਂ ਗੱਪ ਹੀ ਲੱਗੇਗੀ ਇਨਸ਼ਾਅੱਲਾ ਤੇ ਬਹੁਤ ਸ਼ੁਕਰੀਆ ਸਾਰੇ ਮੈਨੂੰ ਜਾਣਦੇ ਜੀ ਇਨਸ਼ਾਅੱਲਾ ਜੀ ਇਨਸ਼ਾਅੱਲਾ